ਕੌਮੀ ਇਨਸਾਫ ਮੋਰਚੇ ਵੱਲੋਂ ਕਿਸਾਨਾਂ ਦੇ ਟਰੈਕਟਰ ਮਾਰਚ ਦਾ ਸਮਰਥਨ। ਦਲ ਖਾਲਸਾ ਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਲਿਖਿਆ ਗਿਆ ਪੱਤਰ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ, ਦੇਸ਼ ਅੰਦਰ ਕੱਟੜਵਾਦ ਫੈਲਾ ਰਹੇ ਹਨ ਮੌਜੂਦਾ ਭਾਰਤੀ ਹੁਕਮਰਾਨ। ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਪਹੁੰਚੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ। ਕੌਮੀ ਇਨਸਾਫ ਮੋਰਚੇ ਵੱਲੋਂ 2 ਦਿਨ ਪਹਿਲਾਂ 3 ਘੰਟੇ ਲਈ ਟੋਲ ਪਲਾਜ਼ੇ ਬੰਦ ਕਰਵਾਏ ਗਏ ਸਨ। ਹੁਣ ਮੋਰਚੇ ਵੱਲੋਂ ਅਗਲੇ ਕਦਮ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਰੋਸ ਮਾਰਚ ਕੱਢਿਆ ਜਾਵੇਗਾ, ਪਰ ਇਹ ਕੇਵਲ ਚੰਡੀਗੜ੍ਹ ਤੋਂ ਮੁਹਾਲੀ ਤੱਕ ਹੋਵੇਗਾ। ਪਰ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਟਰੈਕਟਰ ਮਾਰਚ ਦਾ ਸਮਰਥਨ ਕਰੋ ਜੋ ਚਾਹੁੰਦੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਨਾਲ-ਨਾਲ ਬੇਅਦਬੀ ਲਈ ਸਖਤ ਕਾਨੂੰਨ ਵੀ ਬਣਾਏ ਜਾਣ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਜਿਹੜਾ 20 ਜਨਵਰੀ ਨੂੰ ਪਰਸੋਂ ਨੂੰ ਪ੍ਰੋਗਰਾਮ ਹੋਇਆ ਹੈ, ਅਸੀਂ ਟੋਲ ਪਲਾਜ਼ੇ ਫ੍ਰੀ ਕੀਤੇ। ਸਾਡੀ ਕਾਲ ਅਸੀਂ ਇੱਥੋਂ ਦਿੱਤੀ ਸੀ 11 ਜਨਵਰੀ ਨੂੰ ਕਿ ਅਸੀਂ ਚੰਡੀਗੜ੍ਹ ਦੇ ਜਿਹੜੇ ਰਸਤੇ ਹੈ, ਕਿਉਂਕਿ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਅਸੀਂ 1 ਸਾਲ ਤੇ 13 ਦਿਨ, ਅੱਜ 1 ਸਾਲ ਤੇ 15 ਦਿਨ ਹੋ ਗਏ ਆ ਬੈਠੇ ਹੋਏ ਆ, ਹੱਕੀ ਮੰਗਾਂ ਲੈ ਕੇ। ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉਹਦੇ ਵਾਸਤੇ ਵੀ ਇੰਨੇ ਲੰਮੇ ਸਮੇਂ ਤੋਂ ਸਾਡੀਆਂ ਲਟਕਦੀਆਂ ਮੰਗਾਂ ਵਾਂ ਦੋਵੇਂ ਸਰਕਾਰਾਂ ਮੰਨ ਨਹੀਂ ਰਹੀਆਂ। ਅਸੀਂ ਐਲਾਨ ਕੀਤਾ ਸੀ ਚੰਡੀਗੜ੍ਹ ਦੇ ਰਸਤੇ ਅਸੀਂ ਟੋਲ ਫ੍ਰੀ ਕਰਨੇ ਆ 3 ਘੰਟੇ ਲਈ। 11 ਤੋਂ 2 ਵਜੇ ਦਾ ਸਮਾਂ ਸੀ ਜੀ, ਪਰ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਨੇ, ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਦੇ ਨਾਲ 20 ਜਿਹੜੇ ਟੋਲ ਪਲਾਜ਼ੇ ਉਹ 3 ਘੰਟੇ ਲਈ ਫ੍ਰੀ ਕੀਤੇ ਗਏ। ਨਾਲ ਹੀ ਸਾਡਾ ਐਲਾਨ ਸੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ, ਅੱਜ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ ਦੇ ਜਿਹੜੇ ਰਸਤੇ ਹੈ ਉਹ ਟੋਲ ਫ੍ਰੀ ਕਰ ਰਹੇ ਹਾਂ, ਖੋਲ੍ਹ ਰਹੇ ਹਾਂ। ਆਉਣ ਵਾਲੇ ਸਮੇਂ 'ਚ ਸਾਡੀ ਇਹ ਮਜਬੂਰੀ ਬਣਨੀ ਹੈ ਕਿ ਅਸੀਂ ਇਹ ਚੰਡੀਗੜ੍ਹ ਦੇ ਰਸਤੇ ਬੰਦ ਵੀ ਕਰਾਂਗੇ, ਕਿਉਂਕਿ ਅਸੀਂ ਬਿਲਕੁਲ ਨਹੀਂ ਚਾਹੁੰਦੇ, ਨਾ ਪ੍ਰਸ਼ਾਸਨ ਨੂੰ ਤੰਗ ਕਰਨਾ ਚਾਹੁੰਦੇ ਆ, ਨਾ ਆਮ ਨਾਗਰਿਕਾਂ ਨੂੰ ਖਰਾਬ ਕਰਨਾ ਚਾਹੁੰਦੇ, ਪਰੇਸ਼ਾਨ ਕਰਨਾ ਚਾਹੁੰਦੇ ਆ। ਸਾਡੀ ਮਜਬੂਰੀ ਆ, ਸਰਕਾਰਾਂ ਸਾਡਾ ਕੁਛ ਧਿਆਨ ਨਹੀਂ ਦੇ ਰਹੀਆਂ। ਇਹ ਹੁਣ ਅਸੀਂ ਜਿਹੜਾ ਅਗਲਾ ਐਲਾਨ ਆ 26 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ, ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੇ ਭਾਰਤ ਦੇ ਵਿੱਚ 500 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢ ਰਹੀਆਂ, ਅਸੀਂ ਉਹਦਾ ਪੂਰਾ ਸਮਰਥਕ ਦਿੰਦੇ ਹਾਂ ਕੌਮੀ ਇਨਸਾਫ ਮੋਰਚੇ ਵੱਲੋਂ। ਪਰ ਨਾਲ ਹੀ ਸਾਡਾ ਜਿਹੜੇ ਦਲ ਪੰਥ ਇੱਥੇ ਬੈਠੇ ਨੇ, ਸਾਡੀਆਂ ਸੰਸਥਾਵਾਂ ਬੈਠੀਆਂ ਨੇ, ਉਹ ਲੋਕਲ ਲੈਵਲ 'ਤੇ ਇੱਥੇ ਜਿਹੜਾ ਖਾਲਸਾ ਚੇਤਨਾ ਮਾਰਚ, ਖਾਲਸਾ ਰੋਸ ਮਾਰਚ 26 ਜਨਵਰੀ ਨੂੰ ਇੱਥੇ ਕਰਨਗੀਆਂ ਨਿਹੰਗ ਸਿੰਘ ਜਥੇਬੰਦੀਆਂ। ਉਹਨਾਂ ਦਾ ਉਹ ਕੌਮੀ ਇਨਸਾਫ ਮੋਰਚੇ ਵੱਲੋਂ ਹੀ ਪ੍ਰੋਗਰਾਮ ਹੋਣਾ, ਪਰ ਉਹ ਲੋਕਲ ਲੈਵਲ 'ਤੇ ਹੋਣਾ। ਵੱਡੇ ਪੱਧਰ 'ਤੇ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਸਮੁੱਚੇ ਜਿੱਥੇ ਵੀ ਭਾਰਤ ਦੇ ਲੋਕਾਂ ਨੂੰ, ਜਿੱਥੇ ਵੀ ਸਾਡੇ ਵਾਸਤੇ ਨੇ ਗੁਰੂ ਨਾਨਕ ਨਾਮ ਲੇਵਾ, ਉਹ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਕਿਸਾਨ ਜਥੇਬੰਦੀਆਂ ਵੀ ਸਾਡੀਆਂ ਨੇ, ਅਸੀਂ ਵੀ ਉਹਨਾਂ ਦੇ। ਕਿਸਾਨੀ ਜੇ ਬਰਬਾਦ ਹੁੰਦੀ, ਸਾਡਾ ਸਾਰਾ ਕੁਝ ਬਰਬਾਦ ਹੁੰਦਾ। ਹੁਣ ਅਸੀਂ ਜਲਦੀ ਥੋੜ੍ਹੇ ਦਿਨਾਂ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਸਿੱਖ ਸਿਵਲ ਸੁਸਾਇਟੀਆਂ, ਸਾਡੇ ਜਿਹੜੇ ਹਿੰਦੂ ਵੀਰ ਜੀ ਜੈਨ ਜੀ ਹੁਣੀ ਆਏ ਨੇ, ਬਹੁਤ ਹੀ ਸਾਡੇ ਸਰਗਰਮ ਭੂਮਿਕਾ ਇਹਨਾਂ ਨੇ ਨਿਭਾਈ ਆ। ਜਿਹੜਾ ਟੋਲ ਪਲਾਜ਼ਾ ਲੋਡੋਵਾਲ ਵਾਲਾ ਬੰਦ ਕੀਤਾ, ਉਹਦੇ ਵਾਸਤੇ ਅਸੀਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਝਦੀਆਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਵਾਰ-ਵਾਰ ਹੋ ਰਹੀ ਆ, ਦੁੱਖ ਦੀ ਗੱਲ ਹੈ, 400 ਵਾਰੀ ਪੰਜਾਬ ਦੇ ਵਿੱਚ ਹੀ ਹੋਈ ਆ, ਹੋਰ ਕਿਸੇ ਸਟੇਟ 'ਚ ਨਹੀਂ, ਹੋਰ ਕਿਸੇ ਮੁਲਕ 'ਚ ਨਹੀਂ ਹੋਈ। ਇਹਨੂੰ ਕਿੱਦਾਂ ਰੋਕਿਆ ਜਾਵੇ, ਕਿੱਦਾਂ ਸਖਤ ਕਾਨੂੰਨ ਬਣੇ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਕਰਦੇ ਨੇ, ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ, ਜਿਨ੍ਹਾਂ ਨੇ ਕਰਾਈ, ਜਿਨ੍ਹਾਂ ਨੇ ਪਹੁੰਚਾਇਆ ਤੇ ਜਿਨ੍ਹਾਂ ਨੇ ਕਰਵਾਈ ਆ। ਸਿੱਖ ਜਥੇਬੰਦੀ ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ ਖੱਤ ਭੇਜਿਆ ਹੈ, ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਬਤੌਰ ਮੁੱਖ ਮਹਿਮਾਨ ਤੁਹਾਡੀ ਸ਼ਮੂਲੀਅਤ ਹੱਕਾਂ ਅਤੇ ਨਿਆਂ ਲਈ ਸੰਘਰਸ਼ ਕਰਦੀਆਂ ਕੌਮਾਂ ਅਤੇ ਲੋਕਾਂ ਦੇ ਹੌਸਲਿਆਂ ਨੂੰ ਪਸਤ ਕਰੇਗੀ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਰਾਹੀਂ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੂੰ ਲਿਖੇ ਪੱਤਰ ਵਿੱਚ ਦਲ ਖਾਲਸਾ ਆਗੂ ਨੇ ਮੰਗ ਕੀਤੀ ਕਿ ਹੁਣ ਜਦੋਂ ਤੁਸੀਂ ਭਾਰਤੀ ਜਸ਼ਨਾਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਹੀ ਲਿਆ ਹੈ
ਤਾਂ ਨਵੀਂ ਦਿੱਲੀ ਫੇਰੀ ਦੌਰਾਨ ਆਪਣੀ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ੀ ਧਰਤੀ ਤੇ ਖੁਫੀਆ ਏਜੰਸੀਆਂ ਵੱਲੋਂ ਸਿੱਖਾਂ ਦੀਆਂ ਟਾਰਗੇਟ ਕਿਲਿੰਗ, ਮਨੁੱਖੀ ਅਧਿਕਾਰਾਂ ਦੇ ਸਤਿਕਾਰ ਦੀ ਬਹਾਲੀ, ਮੁਲਕ ਅੰਦਰ ਬੰਦੀਆਂ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਇਕਸਾਰਤਾ ਨਾਲ ਲਾਗੂ ਕਰਨ ਅਤੇ ਮੁਲਕ ਅੰਦਰ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਦੇ ਇਕਰਾਰਨਾਮਿਆਂ ਦੇ ਅਨੁਸਾਰ ਸਵੈ ਨਿਰਣੇ ਦਾ ਅਧਿਕਾਰ ਦੇਣ ਸੰਬੰਧੀ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਕਰੋ। ਜਥੇਬੰਦੀ ਨੇ ਫਰਾਂਸ ਅੰਦਰ ਦਸਤਾਰ ਅਤੇ ਪਛਾਣ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਤੇ ਵੀ ਜ਼ੋਰ ਦਿੱਤਾ ਹੈ। ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਭਾਈ ਕੰਵਰਪਾਲ ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਗੱਲ ਆਪ ਨਾਲ ਸਾਂਝੀ ਕਰਨਾ ਮਹੱਤਵਪੂਰਨ ਹੈ ਕਿ ਜਦੋਂ ਭਾਰਤ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਹੈ, ਘੱਟ ਗਿਣਤੀਆਂ ਖਾਸ ਕਰਕੇ ਸਿੱਖ ਜੋ ਕਿ ਮੌਜੂਦਾ ਹਕੂਮਤ ਦੀਆਂ ਫਾਸੀਵਾਦੀ ਨੀਤੀਆਂ ਦੇ ਕਾਰਨ ਜਬਰ ਅਤੇ ਸੰਤਾਪ ਚੱਲ ਰਹੀਆਂ ਹਨ, 26 ਜਨਵਰੀ ਨੂੰ ਬਲੈਕ ਗਣਤੰਤਰ ਦਿਵਸ ਵਜੋਂ ਮਨਾ ਰਹੇ ਹਨ। 26 ਜਨਵਰੀ ਨੂੰ ਮੋਗਾ ਵਿਖੇ ਦਲ ਖਾਲਸਾ ਤੇ ਮਾਨ ਦਲ ਵੱਲੋਂ ਹੋਣ ਵਾਲੇ ਪ੍ਰੋਟੈਸਟ ਮਾਰਚ ਦਾ ਹਵਾਲਾ ਦਿੰਦੇ ਹੋਏ ਉਹਨਾਂ ਅੱਗੇ ਲਿਖਿਆ ਕਿ 26 ਤਰੀਕ ਦਾ ਦਿਨ ਸ਼ਾਂਤਮਈ ਪ੍ਰਦਰਸ਼ਨ ਅਤੇ ਘੱਟ ਗਿਣਤੀਆਂ ਨਾਲ ਕੀਤੇ ਗਏ ਸੰਵਿਧਾਨਕ ਅਨਿਆਂ ਅਤੇ ਵਿਤਕਰੇ ਨੂੰ ਯਾਦ ਕਰਨ ਦਾ ਦਿਨ ਹੋਵੇਗਾ। ਦਲ ਖਾਲਸਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਸ ਪੜਾਅ ਤੇ ਜਦੋਂ ਅੰਤਰਰਾਸ਼ਟਰੀ ਦਮਨ ਵਿੱਚ ਭਾਰਤ ਸਰਕਾਰ ਦੀ ਭੂਮਿਕਾ ਦੀ ਵਿਸ਼ਵ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ, ਭਾਰਤ ਦੇ ਮੁੱਖ ਮਹਿਮਾਨ ਵਜੋਂ ਤੁਹਾਡਾ ਮਹਿਮਾਨ ਬਣ ਕੇ ਆਉਣ ਦੇ ਫੈਸਲੇ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਹਾਲਾਂਕਿ ਅਸੀਂ ਅਜੇ ਵੀ ਉਮੀਦ ਕਰਦੇ ਹਾਂ ਕਿ ਫਰਾਂਸ ਭਾਰਤ ਦੇ ਅੰਦਰ ਅਤੇ ਵਿਸ਼ਵ ਪੱਧਰ ਤੇ ਸਿੱਖ ਭਾਈਚਾਰੇ ਨੂੰ ਪੇਸ਼ ਖਤਰਿਆਂ ਤੇ ਮਿਲ ਰਹੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਅਤੇ ਆਪਣੇ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੇ ਸਿਧਾਂਤ ਤੇ ਵਚਨਬੱਧ ਰਹੇਗਾ। ਪੱਤਰ ਵਿੱਚ ਕੈਨੇਡੀਅਨ ਸਿੱਖ ਕਾਰਕੁਨ ਭਾਈ ਹਰਦੀਪ ਸਿੰਘ ਨਿੱਜਰ ਦੇ ਹੋਏ ਕਤਲ ਅਤੇ ਬਾਅਦ ਵਿੱਚ ਅਮਰੀਕੀ ਨਿਆਂਪਾਲਿਕਾ ਵੱਲੋਂ ਭਾਰਤੀ ਖੁਫੀਆ ਏਜੰਸੀ ਦੇ ਇੱਕ ਏਜੰਟ ਨੂੰ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਉਸ ਵਿਰੁੱਧ ਕੇਸ ਚਲਾਉਣ ਦਾ ਸਪੈਸ਼ਲ ਜ਼ਿਕਰ ਕੀਤਾ ਗਿਆ ਹੈ। ਖੱਤ ਵਿੱਚ ਇਹਨਾਂ ਕਦਮਾਂ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕੀ ਜਸਟਿਸ ਸਿਸਟਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਫਰਾਂਸ ਵੱਲੋਂ ਧਾਰੀ ਚੁੱਪ ਤੇ ਵੀ ਖੇਦ ਪ੍ਰਗਟਾਇਆ ਗਿਆ। ਦਲ ਖਾਲਸਾ ਆਗੂ ਨੇ ਜ਼ਿਕਰ ਕੀਤਾ ਕਿ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬਾਈਡਨ ਨੇ 26 ਜਨਵਰੀ ਦੇ ਜਸ਼ਨਾਂ ਲਈ ਮੁੱਖ ਮਹਿਮਾਨ ਬਣਨ ਦੇ ਭਾਰਤ ਦੇ ਸੱਦੇ ਨੂੰ ਮਨਜ਼ੂਰ ਨਹੀਂ ਕੀਤਾ। ਦਲ ਖਾਲਸਾ ਦੇ ਅਨੁਸਾਰ ਜਦੋਂ ਤੋਂ ਭਾਰਤ ਖੁਫੀਆ ਏਜੰਸੀਆਂ ਦੇ ਵਿਦੇਸ਼ਾਂ ਅੰਦਰ ਗੈਰ ਨਿਆਇਕ ਆਪਰੇਸ਼ਨ ਦਾ ਪਰਦਾਫਾਸ਼ ਹੋਇਆ ਹੈ, ਭਾਰਤ ਦੀ ਕੂਟਨੀਤਿਕ ਸਤਰ ਤੇ ਸਥਿਤੀ ਡਾਵਾਂਡੋਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਘਟਨਾਵਾਂ ਤੇ ਭਾਰਤ ਦੇ ਗੋਲਮੋਲ ਜਵਾਬਾਂ ਨੇ ਸਾਡੀਆਂ ਚਿੰਤਾਵਾਂ ਅਤੇ ਡਰ ਨੂੰ ਹੋਰ ਵਧਾ ਦਿੱਤਾ ਹੈ। ਦਲ ਖਾਲਸਾ ਦੇ ਪੱਤਰ ਵਿੱਚ ਫਰਾਂਸ ਦੀ ਸਰਕਾਰ ਵੱਲੋਂ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਦੇ ਸਮਰਥਨ ਦਾ ਵੀ ਵਿਰੋਧ ਕੀਤਾ ਗਿਆ ਹੈ। ਆਗੂ ਨੇ ਕਿਹਾ ਕਿ ਸਪਸ਼ਟ ਤੌਰ ਤੇ ਜੇਕਰ ਕਦੇ ਅਜਿਹਾ ਹੁੰਦਾ ਹੈ ਤਾਂ ਘੱਟ ਗਿਣਤੀ ਲੋਕਾਂ ਅਤੇ ਕੌਮਾਂ ਦੇ ਅਧਿਕਾਰਾਂ ਅਤੇ ਦੱਖਣੀ ਏਸ਼ੀਆਈ ਸ਼ਾਂਤੀ ਲਈ ਵਧੇਰੇ ਨੁਕਸਾਨਦੇਹ ਅਤੇ ਖਤਰਨਾਕ ਹੋਵੇਗਾ। ਦਲ ਖਾਲਸਾ ਆਗੂ ਨੇ ਵਿਦੇਸ਼ੀ ਧਰਤੀ ਤੇ ਭਾਰਤੀ ਖੁਫੀਆ ਏਜੰਟਾਂ ਦੁਆਰਾ ਨਿਸ਼ਾਨਾ ਬਣਾਏ ਗਏ ਗੈਰ ਨਿਆਇਕ ਕਤਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਾ ਸਿਰਫ ਪੰਜਾਬ ਅਤੇ ਭਾਰਤ ਵਿੱਚ ਸਗੋਂ ਹੋਰਨਾਂ ਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਆਪਣੀ ਹੋਂਦ ਅਤੇ ਪਛਾਣ ਲਈ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਵੱਲੋਂ ਪੱਤਰ ਵਿੱਚ ਦੁਹਰਾਇਆ ਗਿਆ ਹੈ ਕਿ ਪੰਜਾਬ ਦੇ ਲੋਕ ਆਪਣੀ ਪ੍ਰਭੂਸ਼ਤਾ ਅਤੇ ਆਜ਼ਾਦੀ ਨੂੰ ਹਾਸਿਲ ਕਰਨ ਲਈ ਪਿਛਲੇ 40 ਸਾਲਾਂ ਤੋਂ ਨਿਰੰਤਰ ਯਤਨਸ਼ੀਲ ਅਤੇ ਸੰਘਰਸ਼ੀਲ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਬੀਜੇਪੀ, ਆਰਐਸਐਸ ਅਤੇ ਹੋਰ ਕੱਟੜਵਾਦੀ ਜਮਾਤਾਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਮੌਜੂਦਾ ਭਾਰਤੀ ਹੁਕਮਰਾਨ ਮੁਲਕ ਅੰਦਰ ਕੱਟੜਵਾਦ ਫੈਲਾ ਰਹੇ ਹਨ। ਭਾਰਤੀ ਸੰਵਿਧਾਨ ਸੈਕੂਲਰ ਹੈ ਅਤੇ ਉਹ ਕਿਸੇ ਵੀ ਚੁਣੇ ਹੋਏ ਰਾਜਨੀਤਿਕ ਨੁਮਾਇੰਦੇ ਨੂੰ ਧਾਰਮਿਕ ਮਾਮਲਿਆਂ ਅੰਦਰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਦਿੰਦਾ ਹੈ। ਸਰਦਾਰ ਮਾਨ ਨੇ ਕਿਹਾ ਕਿ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ। ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਅਤੇ ਚਰਚ ਬਣਾਉਣ ਦਾ ਵੀ ਸਤਿਕਾਰ ਕਰਦੇ ਹਾਂ। ਪਰ ਬੀਜੇਪੀ, ਆਰਐਸਐਸ ਅਤੇ ਮੋਦੀ ਸਰਕਾਰ ਮੁਲਕ ਅੰਦਰ ਕੱਟੜਵਾਦ ਫੈਲਾ ਕੇ ਭਾਈਚਾਰਕ ਸਾਂਝ ਨੂੰ ਖਤਰਾ ਖੜਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸੈਕੂਲਰ ਹਾਂ, ਇਸ ਲਈ ਨਾ ਮੰਦਰ ਢਾਹ ਕੇ ਮਸਜਿਦ ਬਣਾਉਣ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਮਸਜਿਦ ਢਾਹ ਕੇ ਮੰਦਰ ਬਣਾਉਣ ਦੇ ਹੱਕ ਵਿੱਚ ਹਾਂ। ਭਾਰਤੀ ਸੂਬਿਆਂ ਵਿੱਚ ਬਹੁਭਾਸ਼ਾਈ ਅਤੇ ਬਹੁਧਰਮੀ ਲੋਕ ਵਸਦੇ ਹਨ, ਜਿਨ੍ਹਾਂ ਦਾ ਆਪਸੀ ਮੇਲ ਮਿਲਾਪ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਾਹਿਬ ਪਹਿਲਾਂ ਮੈਂਬਰ ਪਾਰਲੀਮੈਂਟ ਹਨ ਅਤੇ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਉਹਨਾਂ ਨੂੰ ਕਿਸੇ ਵੀ ਧਰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਸਗੋਂ ਉਹਨਾਂ ਨੂੰ ਤਾਂ ਸੈਕੂਲਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਿਲਕੁਲ ਸਾਫ਼ ਹੈ ਕਿ ਕੋਈ ਵੀ ਰਾਜਨੀਤਿਕ ਨੁਮਾਇੰਦਾ ਕਿਸੇ ਵੀ ਧਾਰਮਿਕ ਅਸਥਾਨ ਨੂੰ ਸਰਕਾਰੀ ਪੱਧਰ ਤੇ 1 ਰੁਪਏ ਦੀ ਗ੍ਰਾਂਟ ਨਹੀਂ ਦੇ ਸਕਦਾ। ਫਿਰ ਮੋਦੀ ਸਾਹਿਬ ਅਯੋਧਿਆ ਵਿੱਚ ਮੰਦਰ ਦੀ ਉਸਾਰੀ ਲਈ ਕਿਵੇਂ ਦਖਲ ਦੇ ਸਕਦੇ ਹਨ। ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਅੰਦਰ ਵਸਦੀਆਂ ਵੱਖ-ਵੱਖ ਕੌਮਾਂ ਅੰਦਰ ਆਪਸੀ ਨਫ਼ਰਤ ਵਧੇਗੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਉੱਪਰ ਭਾਰੀ ਸੱਟ ਵੱਜੇਗੀ ਅਤੇ ਦੇਸ਼ ਦੇ ਅੰਦਰੂਨੀ ਮਾਮਲੇ ਵਿਗੜ ਜਾਣਗੇ। ਉਹਨਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਟੁੱਟ ਜਾਵੇ ਤਾਂ ਗੁਆਂਢੀ ਮੁਲਕਾਂ ਨੂੰ ਮੌਕਾ ਮਿਲ ਸਕਦਾ ਹੈ, ਸੋ ਇਹੋ ਜਿਹੇ ਕੰਮ ਦੇਸ਼ ਦੇ ਹੁਕਮਰਾਨਾਂ ਨੂੰ ਨਹੀਂ ਕਰਨੇ ਚਾਹੀਦੇ। ਉਹਨਾਂ ਸਾਰੇ ਭਾਈਚਾਰਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ, ਅਸੀਂ ਉਸ ਟਾਈਮ ਵੀ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਦੇਸ਼ ਅੰਦਰ ਵਸਦੀ ਬਹੁਗਿਣਤੀ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀਆਂ ਉੱਪਰ ਜ਼ਬਰ ਕੀਤਾ ਜਾ ਰਿਹਾ ਹੈ,
ਜੋ ਬੇहद ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹੁਕਮਰਾਨਾਂ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕੀਤੇ ਗਏ ਕਤਲਾਂ ਨਾਲ ਸਿੱਖ ਕੌਮ ਦੇ ਮਨਾਂ ਉੱਪਰ ਭਾਰੀ ਠੇਸ ਪਹੁੰਚੀ ਹੈ। ਇਸੇ ਕਰਕੇ ਹੀ ਭਾਰਤ ਸਮੇਤ 4 ਮੁਲਕਾਂ ਦੀ ਸੰਧੀ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਈਚਾਰਕ ਬਰਾਬਰਤਾ ਅਤੇ ਸ਼ੁਭ ਸਮਾਜਵਾਦ ਦੇ ਹੱਕ ਵਿੱਚ ਹਾਂ ਅਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ। ਉਨ੍ਹਾਂ ਦੇਸ਼ ਦੀ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਦੇਸ਼ ਅੰਦਰ ਵਸਦੀਆਂ ਘੱਟ ਗਿਣਤੀਆਂ ਦੀ ਹਿਮਾਇਤ ਕਰਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਅਸੀਂ ਸਾਰਿਆਂ ਦੇ ਹਮਦਰਦ ਹਾਂ, ਪਰ ਜਬਰ ਜ਼ੁਲਮ ਅਤੇ ਧੱਕੇ ਦੇ ਖਿਲਾਫ ਹਮੇਸ਼ਾ ਬੋਲਦੇ ਰਹਾਂਗੇ। कि जो मंदिर हुकूमत के बनने चाहिए उसमें हमारी रुकावट बिल्कुल नहीं ही है, मगर हम अगर हिंदू चाहेंगे उनकी इमदाद भी करेंगे। पर ऐसे बबरी मस्जिद को तबाह करके LK अडवाणी, बीजेपी, RSS इन्होंने सब ने इकट्ठा होके 1992 में जब नरसिम्हा राव इस मुल्क के प्राइम मिनिस्टर थे कांग्रेस पार्टी के, उनकी सहमति के साथ ये बबरी मस्जिद को शहीद किया गया था। और हम छोटे हैं, थोड़े हैं, हमने इसके खिलाफ प्रोटेस्ट किया था। हम अयोध्या गए थे, फतेहगढ़ जेल में हमने कई रातें गुजारी और फिर हमको रिहा किया गया। अब जो प्राइम मिनिस्टर साहब बाबरी मस्जिद के ऊपर मंदिर बना रहे हैं, संविधान और कॉन्स्टिट्यूशन की ओर से प्राइम मिनिस्टर कोई भी धार्मिक इमारत में बनाने में या उसकी इमदाद करने के लिए वो नहीं कर सकता, क्यों करके जो कॉन्स्टिट्यूशन संविधान है वो सेकुलर है, धर्मनिरपेक्ष है। अगर मैं आपका MP हूं तो मैं अपनी फंड से, क्यों करके ये सेकुलर धर्मनिरपेक्ष मुल्क है, ना मैं आपके मस्जिद को, ना गुरुद्वारे को, ना मंदिर को मैं पैसा नहीं दे सकता हूं। अगर मेरे ऊपर पाबंदी है कि ऐसा काम मैं नहीं कर सकता, तो प्राइम मिनिस्टर साहब भी मेंबर पार्लियामेंट पहले हैं, बाद में प्राइम मिनिस्टर हैं, वो भी ऐसा नहीं कर सकते। जो संविधान है, जहाँ इस देश की कॉन्स्टिट्यूशन है, मैंने गुजारिश सब मुसलमान मुल्कों को की है कि इसके खिलाफ आपको आवाज उठानी पड़ेगी। ਕਾਂਗਰਸੀ ਆਗੂ ਸੁਖਪਾਲ ਖਹਿਰਾ ਅੱਜ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਪਿੰਡ ਕੌਂਕੇ ਪਹੁੰਚੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੋ ਇਨਸਾਫ ਦੇਰ ਨਾਲ ਮਿਲੇ ਉਸ ਦਾ ਕੋਈ ਫਾਇਦਾ ਨਹੀਂ। ਉਹਨਾਂ ਉਸ ਸਮੇਂ ਦੀਆਂ ਸਰਕਾਰਾਂ ਨੂੰ ਇਸ ਬੇਇਨਸਾਫੀ ਲਈ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਫਿਰ ਸ਼੍ਰੋਮਣੀ ਅਕਾਲੀ ਦਲ ਦੋਵੇਂ ਪਾਰਟੀਆਂ ਦੇ ਸਮੇਂ ਇਸ ਮੁੱਦੇ ਨੂੰ ਦਬਾਇਆ ਗਿਆ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦੀ ਸਖਤ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਪੂਰੇ ਦੇਸ਼ ਦੇ ਸਿੱਖਾਂ ਦੇ ਹੱਕ ਲਈ ਆਵਾਜ਼ ਉਠਾਉਣ ਵਾਲੀ ਪਾਰਟੀ ਕਹਿੰਦੀ ਹੈ ਤੇ ਹੁਣ ਵੀ ਸਿੱਖ ਮਸਲਿਆਂ ਨੂੰ ਮੁੱਦਾ ਬਣਾ ਕੇ ਮੌਕਾ ਮੰਗਦੀ ਹੈ, ਉਸ ਪਾਰਟੀ ਦਾ ਵੀ ਇਸ ਮੁੱਦੇ ਤੇ ਕੁਝ ਨਾ ਕਰਨਾ ਬਹੁਤ ਮੰਦਭਾਗਾ ਹੈ। ਹੁਣ ਅਫਸੋਸ ਇਸ ਗੱਲ ਦਾ ਵਾ ਕਿ ਵੈਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੇ ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ
ਇਨਸਾਫ ਦੀਆਂ ਕਿਤਾਬਾਂ 'ਚ ਮੰਨਿਆ ਗਿਆ ਕਿ ਇਹ ਬੇਇਨਸਾਫੀ ਆ। ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਮੁਨਕਰ ਹੋ ਗਏ ਹੋ। ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ, ਜਦੋਂ ਉਹਨਾਂ ਨੂੰ ਪੁਲਿਸ 250-300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਇਹਨਾਂ ਦੇ ਘਰੋਂ, ਇਸੇ ਕੌਂਕੇ ਕਲਾਂ ਪਿੰਡ ਚੋਂ, ਔਰ ਫਿਰ ਉੱਥੇ ਉਹਨਾਂ ਨੂੰ ਉਸ ਵਕਤ ਥਾਣਿਆਂ 'ਚ ਰੱਖਿਆ ਜਾਂਦਾ, ਤਸ਼ੱਦਦ ਕੀਤਾ ਜਾਂਦਾ, 3rd ਡਿਗਰੀ ਟਾਰਚਰ ਕੀਤਾ ਜਾਂਦਾ। ਫਿਰ ਕਿਹਾ ਜਾਂਦਾ ਜਦੋਂ ਕੋਈ ਹਾਈ ਕੋਰਟ ਤੋਂ ਇੰਟਰਫੇਰੈਂਸ ਹੁੰਦੀ ਫਿਰ ਕਿਹਾ ਜਾਂਦਾ ਜੀ ਉਹ ਤਾਂ ਭਗੌੜੇ ਹੋ ਗਏ ਜੀ, ਇਹਨਾਂ ਨੂੰ ਸਿੰਘ ਛਡਾ ਕੇ ਲੈ ਗਏ ਜੀ। ਫਿਰ ਕੰਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ, ਜਦੋਂ ਹਾਈ ਕੋਰਟ ਐਫੀਡੇਵਿਟ ਫਾਈਲ ਕਰਦੀ ਪੁਲਿਸ, ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ 'ਚ ਆ, ਫਿਰ ਕਹਿੰਦੇ ਉਹ ਭਗੌੜੇ ਹੋ ਗਏ ਨੇ। ਔਰ ਮੈਂ ਸਮਝਦਾ ਹਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਇਨਜਸਟਿਸ ਦਾ ਇੱਕ ਕੇਸ ਹੈ ਪੰਜਾਬ। ਵੈਸੇ ਤਾਂ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਇਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ। ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਢਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਗਏ। ਹੁਣ ਇੱਥੇ ਆਣ ਕੇ ਕਹਾਣੀ ਇਹ ਆ ਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ। ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਈਆਂ। ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ, ਤਸ਼ੱਦਦ ਉਹਨਾਂ ਦੇ ਨੱਕ ਦੇ ਥੱਲੇ ਹੋਇਆ। ਫਿਰ ਉਸ ਤੋਂ ਬਾਅਦ 97 ਤੋਂ ਬਾਅਦ 5 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਬਾਦਲ ਸਾਹਿਬ ਦੀ ਸਰਕਾਰ ਰਹੀ। ਔਰ ਉਸ ਦੌਰਾਨ ਜਿਹੜਾ ਜਥੇਬੰਦੀਆਂ ਨੇ ਜਦੋਂ ਅਰਜ਼ੀਆਂ ਦਿੱਤੀਆਂ, ਇਨਕੁਆਇਰੀ ਦੀ ਜਾਂਚ ਮੰਗੀ, 97-98 ਵਿੱਚ ਇਨਕੁਆਇਰੀ ਮਾਰਕ ਹੁੰਦੀ ਆ ਔਰ ਅਗਲੇ ਵਰੇ ਹੀ 1999 ਦੇ ਵਿੱਚ ਉਸ ਵਕਤ ਦੇ ਏਡੀਜੀਪੀ ਮਿਸਟਰ ਬੀਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ, ਜਿਹੜੀ ਕਿ ਹੁਣ ਪਬਲਿਕ ਡੋਮੇਨ 'ਚ ਆ ਚੁੱਕੀ ਆ। ਉਹ ਗੱਲਾਂ ਉਹ ਕਨਫਰਮ ਕਰ ਰਹੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਜਿਹੜੇ ਸੀਗੇ ਉਹ ਪੁਲਿਸ ਕਸਟਡੀ ਵਿੱਚ ਲਏ ਗਏ ਨੇ। ਔਰ ਅਗਲਾ ਉਹਨਾਂ ਨੇ ਕਦਮ ਕਿਹਾ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਹੁਣ ਪਹਿਲਾਂ ਮੈਂ ਇਸ ਕਰਕੇ ਨਹੀਂ ਕਿ ਮੈਂ ਨੁਕਤਾਚੀਨੀ ਕਹਿ ਰਿਹਾ ਜਾਂ ਉਹ ਕੋਈ ਸਾਡੇ ਮੁਖਾਲਫ ਪਾਰਟੀ ਆ, ਪਰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਥ ਦੇ ਵਾਰਿਸ ਹਾਂ, ਅਸੀਂ ਪੰਥ ਜਿਹੜਾ ਹੈ ਇੱਕ ਪੰਥਕ ਪਾਰਟੀ ਆ, ਅਸੀਂ ਸਾਰੇ ਦੇਸ਼ ਵਿੱਚ ਸਿੱਖਾਂ ਦੇ ਨੁਮਾਇੰਦੇ ਆ, ਉਹਨਾਂ ਦੇ ਹੱਥ ਜਿਹੜੇ ਸੀਗੇ ਉਹਨਾਂ ਨੇ ਖੜੇ ਕਰ ਦਿੱਤੇ ਇਸ ਤਰ੍ਹਾਂ ਨਾਲ। ਕਿਸੇ ਨੇ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਇਨਸਾਫ ਦੇਣ ਦੀ ਕੋਈ ਗੱਲ ਨਹੀਂ ਕੀਤੀ ਔਰ ਉਸ ਵਕਤ ਦੀ ਸਰਕਾਰ ਨੇ ਹੱਥ ਖੜੇ ਕਰਕੇ ਉਸ ਰਿਪੋਰਟ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ। ਚਲੋ ਉਹ ਉਹਨਾਂ ਦਾ ਕਿਰਦਾਰ ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਜਿਹੜੇ ਅੱਜ ਵੀ ਮਤਲਬ ਆਵਾਜ਼ ਦੇ ਰਹੇ ਨੇ ਕਿ ਆਓ ਆਪਾਂ ਪੰਥ ਦੇ ਮੁੱਦਿਆਂ ਨੂੰ ਚੱਕਣਾ। ਜੇ ਆਪਾਂ ਐਡਾ ਵੱਡਾ ਮੁੱਦਾ ਜਿਹੜਾ ਕਿ ਸਾਡਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ, ਕੋਈ ਰੂਟੀਨ ਆਦਮੀ ਨਾ ਹੋਵੇ, ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸਰਕਾਰ ਵੇਲੇ ਹੁੰਦਿਆਂ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜਥੇਦਾਰ ਜਿਹੜਾ ਰਿਹਾ ਹੋਵੇ ਸਾਡੇ ਅਕਾਲ ਤਖਤ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ 6ਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ, ਆਪਾਂ ਉਹਨੂੰ ਇਨਸਾਫ ਨਹੀਂ ਦਵਾ ਸਕੇ। ਤੇ ਹੁਣ ਆਪਾਂ ਕਿੱਦਾਂ ਯਕੀਨ, ਕਿਹੜੇ ਮੂੰਹ ਨਾਲ ਯਕੀਨ ਦਵਾ ਸਕਦੇ ਕਿ ਅਸੀਂ ਸਿੱਖਾਂ ਦੀ ਜਾਂ ਕੌਮ ਦੀ ਜਾਂ ਪੰਥ ਦੀ ਅਸੀਂ ਲੜਾਈ ਲੜਾਂਗੇ? ਇਹ ਹੋ ਗਿਆ ਉਹਨਾਂ ਦਾ ਕਿਰਦਾਰ। ਆਈ ਐਮ ਵੈਰੀ ਸੈਡਨ ਟੂ ਐਡ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਸ ਤੋਂ ਬਾਅਦ ਉਹਨਾਂ ਨੇ ਵੀ ਬਜਾਏ ਕਿ ਉਹਨਾਂ ਨੂੰ ਇਨਸਾਫ ਦੇਣਾ, ਜਿਹੜੀ ਬੀਪੀ ਤਿਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਤਰੋੜ ਮਰੋੜ ਕੇ ਪਬਲਿਕ ਡੋਮੇਨ ਵਿੱਚ ਉਹਨੂੰ ਹੋਰ ਐਵੀਡੈਂਸ ਨੂੰ ਫਰਦਰ ਡਿਸਟਰੋਏ ਕੀਤਾ, ਸਿਰਫ ਉਸ ਵਕਤ ਦੇ ਗੁਨਾਹਗਾਰ ਪੁਲਿਸ ਆਫੀਸਰਸ ਨੂੰ ਬਚਾਉਣ ਵਾਸਤੇ। ਅਕਾਲੀ ਆਗੂ ਵਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜ ਮਾਜਰਾ ਦੇ ਕਰੀਬੀ ਸਟੋਨ ਕ੍ਰਸ਼ਰ ਮਾਲਕ ਖਿਲਾਫ ਪਰਚਾ ਦਰਜ ਹੋਣ ਤੋਂ 23 ਦਿਨ ਬਾਅਦ ਉਸ ਦੀ ਸ਼ਨਾਖਤ ਹੋਣ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 27 ਦਸੰਬਰ 2023 ਨੂੰ ਮਾਈਨਿੰਗ ਵਿਭਾਗ ਦੇ ਜੇਈ ਦੀਪਕ ਕੁਮਾਰ ਦੀ ਸ਼ਿਕਾਇਤ ਤੇ ਸੈਦਪੁਰ ਸਟੋਨ ਕ੍ਰਸ਼ਰ ਦੇ ਮਾਲਕ ਖਿਲਾਫ ਪਰਚਾ ਦਰਜ ਹੋਇਆ ਸੀ। 18 ਜਨਵਰੀ ਨੂੰ ਮਾਈਨਿੰਗ ਮੰਤਰੀ ਜੋੜਾ ਮਾਜਰਾ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ ਵਿੱਚ ਪਹੁੰਚੇ ਸਨ। ਐਸਐਚਓ ਖੁਦ ਮੰਤਰੀ ਨੂੰ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ 'ਚ ਲੈ ਕੇ ਗਿਆ ਸੀ। ਉਹਨਾਂ ਕਿਹਾ ਕਿ ਹੁਣ 23 ਦਿਨਾਂ ਬਾਅਦ ਪਰਚੇ ਵਿੱਚ ਮਾਲਕ ਅਜਮੇਰ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਉਹਨਾਂ ਸ਼ੱਕ ਜਤਾਉਂਦਿਆਂ ਕਿਹਾ ਕਿ ਮੰਤਰੀ ਨੂੰ ਅਜਮੇਰ ਸਿੰਘ ਦੇ ਘਰ ਲੈ ਕੇ ਜਾਣਾ ਤਾਂ ਪੁਲਿਸ ਨੂੰ ਪਤਾ ਹੈ, ਪਰ ਇਹ ਕਿਵੇਂ ਨਹੀਂ ਪਤਾ ਕਿ ਅਜਮੇਰ ਸਿੰਘ ਹੀ ਕ੍ਰਸ਼ਰ ਦਾ ਮਾਲਕ ਹੈ ਜਿਸ ਤੇ ਪਰਚਾ ਦਰਜ ਹੋਇਆ ਹੈ। ਉਹਨਾਂ ਕਿਹਾ ਕਿ ਵਾਹ ਭਗਵੰਤ ਮਾਨ ਸਾਹਿਬ, ਨਹੀਂ ਰਿਸਾਂ ਤੁਹਾਡੀ ਸਰਕਾਰ ਦੀਆਂ, ਵਾਕਈ ਹੀ ਬਦਲਾਅ ਵੇਖ ਰਿਹਾ ਪੰਜਾਬ। ਅਪਰਾਧੀਆਂ ਦੇ ਘਰ ਮੰਤਰੀਆਂ ਦੀ ਖਾਤਰਦਾਰੀ ਪਰ ਪੰਜਾਬ ਦੇ ਲੋਕਾਂ ਨੂੰ ਖੁਆਰ ਕਰਦੇ ਹਨ। ਉਹਨਾਂ ਰਾਜਪਾਲ ਤੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਮਾਈਨਿੰਗ ਮਾਫੀਆ ਖਿਲਾਫ ਸੀਬੀਆਈ ਜਾਂਚ ਕਰਵਾਈ ਜਾਵੇ ਤੇ ਪੰਜਾਬ ਨੂੰ ਇਨਸਾਫ ਦਿੱਤਾ ਜਾਵੇ। ਨਜਾਇਜ਼ ਮਾਈਨਿੰਗ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ
ਕਿਉਂਕਿ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ। BSF ਨੇ ਇਸ ਗੱਲ ਦੀ ਕੰਪਲੇਂਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ, ਇੰਡੋ ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ। ਆਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਫਟਕਾਰ ਪਈ ਹੈ। ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ, ਕੋਰਟ ਕਮਿਸ਼ਨਰ ਨੂੰ, ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਹੈ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜਾਏ, ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ। ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ 'ਚ ਮਾਈਨਿੰਗ ਚੱਲ ਰਹੀ ਸੀ। ਮੈਂ ਜਾ ਕੇ ਵੀ ਆਇਆ ਸੀ ਰੋਪੜ, ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ SSP ਵਿਵੇਕ ਸੋਨੀ ਦੀ ਔਰ ਮੰਤਰੀ ਹਰਜੋਤ ਬੈਂਸ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ। ਔਰ ਕਮਾਲ ਦੀ ਗੱਲ ਹੈ ਭਗਵੰਤ ਮਾਨ ਜੀ, 20,000 ਕਰੋੜ ਦਾ ਤੁਹਾਡਾ ਦਾਅਵਾ ਸੀ, ਚਲੋ ਦਾਅਵੇ ਤਾਂ ਕੋਕਲੇ ਰਹਿ ਗਏ, ਸਭ ਨੂੰ ਪਤਾ ਹੈ, ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ। 2 ਮੰਤਰੀ ਪਹਿਲਾਂ ਬਦਲਤੇ, ਪਹਿਲਾਂ ਹਰਜੋਤ ਬੈਂਸ ਸੀ ਇਸ ਮਹਿਕਮੇ ਦਾ ਮੰਤਰੀ, ਉਹਦੀ ਕਾਰਜਸ਼ੈਲੀ ਨਹੀਂ ਠੀਕ ਸੀ, ਮਾਈਨਿੰਗ ਮਾਫੀਆ ਨਾਲ ਉਹ ਰਲੇ ਸੀ, ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ। ਫਿਰ ਤੁਸੀਂ ਮੀਤ ਹੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਹੈ, ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲ, ਇਹ ਤਾਂ ਸਾਰੇ ਜਗ ਜ਼ਾਹਿਰ ਹੈ, ਮਗਰ ਇਹ ਕਮਾਲ ਦੀ ਗੱਲ ਹੈ, ਆ 27/12/2023 ਨੂੰ ਮਾਈਨਿੰਗ ਮਹਿਕਮੇ ਦੇ ਜੇਈ ਦੀ ਕੰਪਲੇਂਟ ਤੇ, ਰਕੇਸ਼ ਕੁਮਾਰ ਦੀ ਕੰਪਲੇਂਟ ਤੇ ਪਰਚਾ ਦਰਜ ਹੁੰਦਾ ਹੈ ਇਹ ਸਟੋਨ ਕ੍ਰਸ਼ਰ ਦੇ ਖਿਲਾਫ। ਸੈਦਪੁਰ ਸਟੋਨ ਕ੍ਰਸ਼ਰ, ਪਿੰਡ ਸੈਦਪੁਰ, ਥਾਣਾ ਨੂਰਪੁਰ ਬੇਦੀ। ਮਗਰ ਫਿਰ ਉਹੀ ਗੱਲ, ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਦੇ ਹੋ, ਮਾਲਕਾਂ ਤੇ ਨਹੀਂ ਦਿੰਦੇ, ਕਿਉਂ? ਮਾਲਕਾਂ ਨਾਲ ਕੀ ਸਾਠਗਾਠ ਹੈ? 27/12/2023 ਨੂੰ ਪਰਚਾ ਦਰਜ ਹੋਇਆ ਔਰ ਉਸ ਤੋਂ ਬਾਅਦ ਆਹ ਫੋਟੋ, ਅੱਜ ਅਖਬਾਰ ਨੇ ਵੀ ਇਹ ਖਬਰ ਲਾਈ ਹੈ ਕਿ ਕਿਵੇਂ 27 ਦਸੰਬਰ ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ, 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ, ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ। ਤੁਹਾਨੂੰ 23 ਦਿਨ ਲੱਗ ਗਏ। ਆਹ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਕ ਕਰੂ, ਵੀਡੀਓ ਵੀ ਜਨਤਕ ਕਰੂੰਗਾ। ਬੈਠੇ ਆ ਵੇਖੋ ਕਿੱਡਾ ਨਿੱਘਾ ਆ ਰਿਹਾ। ਤੇ ਜੇ ਜੋਗਿੰਦਰਪਾਲ ਸੀ, ਉਹ ਕਾਂਗਰਸ ਦਾ ਸਾਬਕਾ ਐਮਐਲਏ, ਉਹਨੂੰ ਤਾਂ 2-3 ਵਾਰੀ ਫੜ ਲਿਆ ਤੁਸੀਂ। ਉਹਦੀ ਵੇਲੇ ਨਹੀਂ ਉੱਤੇ ਮਸ਼ੀਨਰੀ ਤੇ ਪਰਚਾ ਹੁੰਦਾ, ਉਹਦੇ ਮਾਲਕ ਦਾ ਤਾਂ 1 ਮਿੰਟ 'ਚ ਪਤਾ ਲੱਗ ਜਾਂਦਾ। ਇੱਥੇ ਤੁਸੀਂ ਮਾਲਕ ਦੇ ਨਾਲ ਰਲੇ ਹੋ ਤਾਂ ਤੁਹਾਡਾ ਮਾਲਕਾਂ ਦਾ ਪਤਾ ਨਹੀਂ ਲੱਗਦਾ। ਮਿਨਿਸਟਰ ਮਾਈਨਿੰਗ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ, ਇਲੀਗਲ ਮਾਈਨਿੰਗ ਦੇ ਖਿਲਾਫ ਹੋ। ਜਿਹੜੇ ਲੋਕ NGT ਦੀ ਧੱਜੀਆਂ ਉਡਾਉਣ, ਜਿਹੜੇ ਲੋਕ এনवायरमेंट ਦੀਆਂ ਧੱਜੀਆਂ ਉਡਾਉਣ, ਜਿਹੜੇ ਲੋਕ ਮਾਈਨਿੰਗ ਉਹ ਪੰਚਾਇਤੀ ਥਾਂ ਤੇ ਕਰਨ, ਸਰਕਾਰੀ ਥਾਵਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ, ਜਿਹੜੇ ਲੋਕ ਡੀਸਲਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਹੈ, ਪਾਲਿਸੀ ਦੇ ਉਲਟ ਹੈ, ਜਿਹੜੇ ਲੋਕ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਿਬ ਦੇ ਨੇੜੇ ਹੈ, ਜਾਂ ਉਹਨਾਂ ਦੀ ਸੇਵਾ ਕਰਦੇ ਆ, ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ। ਕੀ ਇਹ ਕਾਰਨ ਹੈ ਕਿ ਮਾਈਨਿੰਗ ਦੇ 2 ਮਾਪਦੰਡ ਹੋ ਗਏ? ਜੋਗਿੰਦਰਪਾਲ ਤੇ ਜੇ ਪਰਚਾ ਹੋ ਸਕਦਾ ਮਾਲਕ ਤੇ ਇੱਥੇ ਕਿਉਂ ਨਹੀਂ? ਇਸ ਲਈ ਮੇਰੇ ਵੀਰੋ, ਇਹ ਫੇਰ ਇੱਕ ਸਪਸ਼ਟ ਕੇਸ ਆਇਆ ਵੈਰ ਮਾਈਨਿੰਗ ਮਾਫੀਆ ਦੇ ਨਾਲ ਇਨਵੋਲਵਮੈਂਟ। ਔਰ ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕੀਤੀ ਹੈ, ਆਨਰੇਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਕਿ ਕਾਈਂਡਲੀ ਮਾਰਕ CBI ਇਨਕੁਆਇਰੀ। ਜਿਵੇਂ ਸ਼ਰਾਬ ਘੁਟਾਲਾ ਪਰਦਾ ਫਾਸ਼ ਹੋਇਆ, ਕਰੋੜਾਂ ਕਈ 100 ਕਰੋੜ ਦਾ ਘਪਲਾ ਸਾਹਮਣੇ ਆਇਆ, ਇਹ ਮਾਈਨਿੰਗ 'ਚ ਵੀ ਕਈ 100 ਕਰੋੜ ਦਾ ਘਪਲਾ ਸਾਹਮਣੇ ਆਊਗਾ। ਆਸ ਕਰੂੰਗਾ, ਉਮੀਦ ਕਰੂੰਗਾ ਕਿ ਇੱਥੇ ਜਲਦ ਤੋਂ ਜਲਦ ਕਾਰਵਾਈ ਜ਼ਰੂਰ ਹੋਵੇ। ਬਹੁਤ ਕਾਂਗਰਸ ਦੀ ਭਾਰਤ ਜੋੜੋ ਨਿਆਂ ਯਾਤਰਾ ਇਸ ਸਮੇਂ ਅਸਾਮ ਵਿੱਚ ਚੱਲ ਰਹੀ ਹੈ, ਜਿੱਥੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੈਸ਼ਨਵ ਸੰਤ ਸ਼੍ਰੀਮਦ ਸ਼ੰਕਰ ਦੇਵ ਦੇ ਜਨਮ ਸਥਾਨ ਤੇ ਪਹੁੰਚ ਚੁੱਕੇ ਹਨ, ਪਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਅਸਾਮ ਦੇ ਬਦਦਰਾਵਾ ਪੁਲਿਸ ਸਟੇਸ਼ਨ ਦੇ ਪ੍ਰਬੰਧਕਾਂ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਖਤਮ ਹੋਣ ਤੇ ਹੀ ਮੰਦਿਰ ਦਾ ਦੌਰਾ ਕਰਨ ਲਈ ਕਿਹਾ। ਮੰਦਿਰ ਦੇ ਬਾਹਰ ਮੌਜੂਦ ਕਾਂਗਰਸੀ ਨੇਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਮੇਰਾ ਕਸੂਰ ਕੀ ਹੈ, ਮੈਨੂੰ ਮੰਦਿਰ ਦੇ ਅੰਦਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਕਾਂਗਰਸੀ ਨੇਤਾ ਰਾਹੁਲ ਗਾਂਧੀ ਵੈਸ਼ਨਵ ਸੰਤ ਸ਼੍ਰੀਮਦ ਸ਼ੰਕਰ ਦੇਵ ਦੇ ਜਨਮ ਸਥਾਨ ਤੇ ਪਹੁੰਚੇ, ਪਰ ਉੱਥੇ ਉਹਨਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਲਿਆ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਮੰਦਿਰ ਵਿੱਚ ਪ੍ਰਵੇਸ਼ ਨਾ ਮਿਲਣ ਦਾ ਕਾਰਨ ਜਾਣਨਾ ਚਾਹੁੰਦੇ ਸਨ। ਰਾਹੁਲ ਗਾਂਧੀ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਸਮੱਸਿਆ ਕੀ ਹੈ।
ਮੈਂ ਅੰਦਰ ਕਿਉਂ ਨਹੀਂ ਜਾ ਸਕਦਾ? ਮੇਰਾ ਕੀ ਕਸੂਰ ਹੈ ਕਿ ਮੈਂ ਅੰਦਰ ਨਹੀਂ ਜਾ ਸਕਦਾ? ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਕਾਂਗਰਸੀ ਨੇਤਾ ਗੌਰਵ ਗਗੋਈ, ਜੈਰਾਮ ਰਮੇਸ਼ ਅਤੇ ਹੋਰ ਵੀ ਨਜ਼ਰ ਆ ਰਹੇ ਸਨ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ ਕਿ ਇੱਕ ਵਿਅਕਤੀ ਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਇੱਥੋਂ ਦੇ ਸੰਸਦ ਮੈਂਬਰ ਨੂੰ ਵੀ ਮੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਜੈਰਾਮ ਰਮੇਸ਼ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ, ਪਰ ਸਥਾਨਕ ਸੰਸਦ ਮੈਂਬਰ ਗੌਰਵ ਗਗੋਈ ਨੂੰ ਵੀ ਇੱਥੇ ਹੀ ਰੋਕਿਆ ਜਾ ਰਿਹਾ ਹੈ। ਇਹ ਬੇਇਨਸਾਫੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿੱਚ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਇਆ ਹੈ। ਹਾਲਾਂਕਿ ਜਥੇਦਾਰ ਸਾਹਿਬ ਵੱਲੋਂ ਸੀਐਮ ਮਾਨ ਖਿਲਾਫ ਕਿਸੇ ਤਰ੍ਹਾਂ ਦੀ ਧਾਰਮਿਕ ਕਾਰਵਾਈ ਬਾਰੇ ਆਪਣੇ ਬਿਆਨ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਐਸਜੀਪੀਸੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਪਿਛਲੇ ਹਫ਼ਤੇ ਹੀ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਸੀ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਿਪੋਰਟ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਸੀ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਅਤੇ ਮਰਿਆਦਾ ਭੰਗ ਕਰਨ ਤੇ ਐਸਜੀਪੀਸੀ ਦੀ ਪੜਤਾਲ ਰਿਪੋਰਟ ਤੇ ਵਿਚਾਰ ਕੀਤਾ ਗਿਆ। ਸਬ ਕਮੇਟੀ ਦੀ ਰਿਪੋਰਟ ਵਿਚਲੇ ਤੱਥ ਬਿਆਨ ਕਰਦੇ ਹਨ ਕਿ ਬਗੈਰ ਕਿਸੇ ਭੜਕੜਾਹਟ ਅਤੇ ਉਚਿਤ ਹਾਲਾਤਾਂ ਤੋਂ ਪੁਲਿਸ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਵੱਡੀ ਪੱਧਰ ਤੇ ਗੋਲੀਬਾਰੀ ਕੀਤੀ ਗਈ। ਜੁੱਤੀਆਂ ਸਮੇਤ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਮਰਿਆਦਾ ਨੂੰ ਭੰਗ ਕੀਤਾ ਗਿਆ। ਅਥਰੂ ਗੈਸ ਦੇ ਗੋਲੇ ਛੱਡ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨਾ, ਸਿੱਧੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਭੰਗ ਕਰਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲਾ ਹਿਰਦੇ ਵੇਦਕਾਰਾ ਸੀ। ਜਥੇਦਾਰ ਸਾਹਿਬ ਨੇ ਕਿਹਾ ਕਿ ਸਬ ਕਮੇਟੀ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰਾਲੇ ਦੇ ਮੁਖੀ ਹੋਣ ਦੇ ਨਾਤੇ ਗੁਰਦੁਆਰਾ ਸਾਹਿਬ ਦੇ ਅੰਦਰ ਪੁਲਿਸ ਦੁਆਰਾ ਜੁੱਤੀਆਂ ਸਮੇਤ ਪ੍ਰਵੇਸ਼ ਕਰਨ, ਅਥਰੂ ਗੈਸ ਦੇ ਗੋਲੇ ਛੱਡ ਕੇ ਸ਼੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ, ਗੁਰੂ ਘਰ ਦੀ ਮਰਿਆਦਾ ਭੰਗ ਕਰਨ ਅਤੇ ਅਨੇਵਾਹ ਗੋਲੀਆਂ ਚਲਾਉਣ ਲਈ ਧਾਰਮਿਕ ਅਵਗਿਆ ਦੇ ਸਿੱਧੇ ਦੋਸ਼ੀ ਪਾਏ ਗਏ ਹਨ। ਬਿਲਕਿਸ ਬਾਨੋ ਗੈਂਗਰੇਪ ਕੇਸ ਦੇ 11 ਦੋਸ਼ੀਆਂ ਨੇ ਐਤਵਾਰ 21 ਜਨਵਰੀ ਦੇਰ ਰਾਤ ਗੋਧਰਾ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਪੁਲਿਸ ਮੁਤਾਬਕ ਸਾਰੇ ਮੁਲਜ਼ਮਾਂ ਦਾ ਪਤਾ ਲੱਗ ਗਿਆ ਹੈ। ਆਤਮ ਸਮਰਪਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ 19 ਜਨਵਰੀ ਨੂੰ ਬਿਲਕਿਸ ਬਾਨੋ ਗੈਂਗਰੇਪ ਕੇਸ ਦੇ 11 ਦੋਸ਼ੀਆਂ ਦੀ ਆਤਮ ਸਮਰਪਣ ਦੀ ਮਿਆਦ ਵਧਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਭਾਵ 21 ਜਨਵਰੀ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਗੁਜਰਾਤ ਸਰਕਾਰ ਦੋਸ਼ੀਆਂ ਨੂੰ ਕਿਵੇਂ ਮਾਫ਼ ਕਰ ਸਕਦੀ ਹੈ। ਜੇਕਰ ਸੁਣਵਾਈ ਮਹਾਰਾਸ਼ਟਰ ਵਿੱਚ ਹੋਈ ਹੈ ਤਾਂ ਰਿਹਾਈ ਦਾ ਫੈਸਲਾ ਉੱਥੋਂ ਦੀ ਸਰਕਾਰ ਹੀ ਕਰੇਗੀ। 3 ਨਵੰਬਰ 2022 ਨੂੰ 11 ਦੋਸ਼ੀਆਂ ਦੀ ਰਿਹਾਈ ਵਿਰੁੱਧ ਸੁਪਰੀਮ ਕੋਰਟ ਵਿੱਚ 2 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਪਹਿਲੀ ਪਟੀਸ਼ਨ ਵਿੱਚ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਉਹਨਾਂ ਨੂੰ ਤੁਰੰਤ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਸੀ। ਦੂਜੀ ਪਟੀਸ਼ਨ ਵਿੱਚ ਸੁਪਰੀਮ ਕੋਰਟ ਵੱਲੋਂ ਮਈ ਵਿੱਚ ਦਿੱਤੇ ਹੁਕਮਾਂ ਤੇ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਸੀ ਕਿ ਦੋਸ਼ੀਆਂ ਦੀ ਰਿਹਾਈ ਬਾਰੇ ਫੈਸਲਾ ਗੁਜਰਾਤ ਸਰਕਾਰ ਲਵੇਗੀ। ਬਿਲਕਿਸ ਨੇ ਕਿਹਾ ਕਿ ਜਦੋਂ ਮਹਾਰਾਸ਼ਟਰ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਹੈ ਤਾਂ ਗੁਜਰਾਤ ਸਰਕਾਰ ਫੈਸਲਾ ਕਿਵੇਂ ਲੈ ਸਕਦੀ ਹੈ। ਦੱਸ ਦਈਏ ਕਿ ਇਸ ਕੇਸ ਦੇ ਸਾਰੇ 11 ਦੋਸ਼ੀਆਂ ਨੂੰ ਆਜ਼ਾਦੀ ਦੇ ਅੰਮ੍ਰਿਤ ਉਤਸਵ ਦੇ ਹਿੱਸੇ ਵਜੋਂ ਰਿਹਾ ਕੀਤਾ ਗਿਆ ਸੀ। ਮੋਗਾ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਤੋਂ ਚੁਣੌਤੀ ਦਿੱਤੀ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਚੋਰ ਤੰਤਰ ਚੱਲ ਰਿਹਾ ਹੈ। ਭਗਵੰਤ ਮਾਨ ਕਹਿੰਦਾ ਹੈ ਕਿ ਸਿੱਧੂ ਦੇ ਕੋਲ ਫੈਕਟ ਨਹੀਂ ਹਨ, ਸਿੱਧੂ ਤੁਹਾਨੂੰ ਬੰਬ ਵਾਂਗ ਫੈਕਟ ਮਾਰੇਗਾ। ਸਿੱਧੂ ਨੇ ਕਿਹਾ ਕਿ ਮੈਂ ਅੱਜ ਸਾਰਿਆਂ ਦੇ ਸਾਹਮਣੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਭਗਵੰਤ ਮਾਨ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਬੰਦ ਕਮਰੇ ਵਿੱਚ ਨਾਲ ਬੈਠ ਜਾਵੇ, ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰੇ, ਜੇਕਰ ਸਿੱਧੂ ਹਾਰ ਗਿਆ ਤਾਂ ਕਹਿਣਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸੀਐਮ ਮਾਨ 300 ਸਵਾਲਾਂ ਦੇ ਭਗੌੜੇ ਹਨ। ਸਿੰਗਾਪੁਰ ਵਿੱਚ ਪ੍ਰਤੀ ਵਿਅਕਤੀ ਕਮਾਈ 1 ਕਰੋੜ 56 ਲੱਖ ਹੈ, ਆਸਟ੍ਰੇਲੀਆ ਵਿੱਚ 5 ਲੱਖ, ਭਾਰਤ ਵਿੱਚ ਪ੍ਰਤੀ ਵਿਅਕਤੀ 6 ਲੱਖ ਜਦਕਿ ਪੰਜਾਬ ਵਿੱਚ 1.80 ਹਜ਼ਾਰ ਹੈ। ਨੌਜਵਾਨ ਇਸੇ ਲਈ ਪੰਜਾਬ ਛੱਡ ਰਹੇ ਹਨ। ਸਿੱਧੂ ਨੇ ਨਿਵੇਸ਼ ਦੇ ਮੁੱਦੇ ਤੇ ਵੀ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ 1.76 ਲੱਖ ਕਰੋੜ ਦਾ ਨਿਵੇਸ਼ ਉੱਤਰ ਪ੍ਰਦੇਸ਼ ਚਲਾ ਗਿਆ, ਪਰ ਮਾਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਟਾਟਾ ਸਟੀਲ BMW ਆ ਰਹੀ ਹੈ। 2021-22 ਵਿੱਚ ਸਿਰਫ 24 ਕਰੋੜ ਦਾ ਨਿਵੇਸ਼ ਸੀ, ਪਰ ਹੁਣ 3-4 ਕਰੋੜ ਹੀ ਰਹਿ ਗਿਆ ਹੈ। ਸਿੱਧੂ ਨੇ ਆਪਣੇ ਖਿਲਾਫ ਬੋਲਣ ਵਾਲੇ ਪਾਰਟੀ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਆਪਣੀ ਪਿੱਠ ਥਾਪੜੀ। ਉਹਨਾਂ ਕਿਹਾ ਕਿ ਮੈਂ ਪੰਜਾਬ ਲਈ ਬੀਜੇਪੀ ਛੱਡੀ, ਕੋਈ ਸਮਝੌਤਾ ਨਹੀਂ ਕੀਤਾ। ਕਾਂਗਰਸ ਆਪਣੀ ਰੈਪੂਟੇਸ਼ਨ ਤੇ ਨਹੀਂ ਰਹਿ ਸਕਦੀ ਹੈ, ਇਮਾਨਦਾਰੀ ਦੇ ਨਾਲ ਅੱਗੇ ਵਧਣਾ ਹੋਵੇਗਾ। ਲੋਕਾਂ ਨੂੰ ਦੱਸਣਾ ਹੋਵੇਗਾ ਕਿ ਕਿਵੇਂ ਜ਼ਿੰਦਗੀ ਅੱਗੇ ਵਧੇਗੀ, ਕਾਂਗਰਸ ਕਿਵੇਂ ਠੀਕ ਕਰ ਰਹੀ ਹੈ।
ਸਿੱਧੂ ਭਾਵੇਂ ਸੀਐਮ ਮਾਨ ਨੂੰ ਕੋਸ ਰਹੇ ਹਨ, ਪਰ ਪਾਰਟੀ ਵਿੱਚ ਉਹਨਾਂ ਨਾਲ ਦੋ ਹੱਥ ਕਰਨ ਵਾਲੇ ਵੀ ਘੱਟ ਨਹੀਂ ਹਨ। ਮੋਗਾ ਰੈਲੀ ਨੂੰ ਲੈ ਕੇ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਅਤੇ ਮੋਗਾ ਪ੍ਰਭਾਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਉਹਨਾਂ ਦਾ ਵਿਰੋਧ ਕੀਤਾ ਹੈ। ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਸਿੱਧੂ ਦੀ ਰੈਲੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੈਲੀ ਦਾ ਪ੍ਰਬੰਧ ਕਰਨ ਵਾਲਾ ਮਹੇਸ਼ਿੰਦਰ ਸਿੰਘ ਮੋਗਾ ਹਲਕੇ ਦਾ ਰਹਿਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਉਹ 2022 ਦੀਆਂ ਚੋਣਾਂ ਦੌਰਾਨ ਆਪ ਨੂੰ ਵੋਟ ਪਾਉਣ ਦੇ ਲਈ ਪ੍ਰਭਾਵਿਤ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਉਸਨੇ ਸਿੱਧੂ ਨੂੰ ਰੈਲੀ ਦੇ ਪੋਸਟਰ ਤੋਂ ਉਹਨਾਂ ਦੀ ਤਸਵੀਰ ਹਟਾਉਣ ਨੂੰ ਵੀ ਕਹਿ ਦਿੱਤਾ ਸੀ। ਇਸ ਤੋਂ ਪਹਿਲਾਂ ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਰੈਲੀ ਕਰੋ, ਪਰ ਪਾਰਟੀ ਦੇ ਮੌਜੂਦਾ ਉਮੀਦਵਾਰਾਂ ਖਿਲਾਫ ਜੇਕਰ ਰੈਲੀ ਕਰੋਗੇ ਤਾਂ ਅਨੁਸ਼ਾਸਨ ਦੇ ਮੁਤਾਬਕ ਕਾਰਵਾਈ ਹੋਵੇਗੀ। ਵੜਿੰਗ ਸਮੇਤ ਪੰਜਾਬ ਦੇ ਹੋਰ ਆਗੂਆਂ ਦੀ ਸਿੱਧੂ ਦੀ ਇਸ ਰੈਲੀ ਤੇ ਨਜ਼ਰ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਸਾਹਮਣੇ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਦੀ ਸ਼ਿਕਾਇਤ ਵੀ ਕਰ ਚੁੱਕੇ ਹਨ। ਭਾਰਤ ਚ ਜਾਓ, ਭਾਰਤ ਦੇ ਵਿੱਚ ਕਿੰਨੀ ਕਮਾਈ ਹੈ ਭਾਈ ਇੱਕ ਬੰਦੇ ਦੀ? ਔਸਤਨ ਪਰ ਕੈਪੀਟਾ ਇਨਕਮ 6,95,000 ਹਿੰਦੁਸਤਾਨ 120 ਨੰਬਰ ਤੇ ਦੇਸ਼ਾਂ ਚ, ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਰੰਗਲਾ ਪੰਜਾਬ, ਉੱਥੇ ਇੱਕ ਪੰਜਾਬੀ ਦੀ ਔਸਤਨ ਇਨਕਮ ਕਿੰਨੀ ਹੈ? ਕਿੰਨੀ ਇਨਕਮ ਹੈ? 1,80,000 15,000 ਰੁਪਇਆ ਮਹੀਨਾ, ਤੇ ਵਿਦੇਸ਼ਾਂ 'ਚ ਲੋਕੀ ਕਮਾਉਣ 5 ਲੱਖ ਰੁਪਇਆ ਮਹੀਨਾ। ਕਿਉਂ ਨਾ ਜਾਊ ਛੱਡ ਕੇ? ਕਿਉਂ ਨਾ ਜਾਊ? ਤੂੰ ਕਹਿੰਦਾ ਇਨਵੈਸਟਮੈਂਟ ਆ ਗਈ, ਮੈਨੂੰ ਦੇਖ ਕੇ ਮੇਰੀ ਸ਼ਕਲ ਇੰਨੀ ਸੋਹਣੀ ਹੈ, ਸਰਕਾਰ ਦੇ ਪਰ ਲੱਗੇ ਆ ਮੇਰੇ, ਹੈਂ ਹੇਮਾ ਮਾਲਿਨੀ ਤੋਂ ਬਾਅਦ ਨਹੀਂ ਆ, ਹੈਂ ਉਹ ਸਾਡੇ ਦਾ ਵੀ ਝੜੀ ਲੱਗਦੀ ਇਨਵੈਸਟਮੈਂਟ। ਲਾਓ ਟ੍ਰਿਬਿਊਨ ਦੀ ਖਬਰ, 1,76,00,000 ਕਰੋੜ ਰੁਪਈਆ ਦੀ ਇਨਵੈਸਟਮੈਂਟ ਯੂਪੀ ਚਲੀ ਗਈ। 1.76 ਲੱਖ ਕਰੋੜ ਇਨਵੈਸਟਮੈਂਟ ਯੂਪੀ ਚ, ਤੇ ਇਹ ਕਹਿੰਦਾ ਸਾਡੇ ਇਨਵੈਸਟਮੈਂਟ ਆ ਗਈ। ਕਦੇ ਕਹਿੰਦਾ BMW ਦਾ ਪਲਾਟ ਲੱਗ ਗਿਆ, ਕਦੇ ਕਹਿੰਦਾ ਨੌਕਰੀਆਂ ਲੱਗ ਗਈਆਂ, ਫਲਾਣਾ ਲੱਗ ਗਿਆ। ਮੈਂ ਇਹਨੂੰ ਕਹਿੰਦਾ ਟਾਈਮਜ਼ ਆਫ ਇੰਡੀਆ ਚ ਕੱਲ੍ਹ ਖਬਰ ਛਪੀ ਆ ਵੀ 24 ਕਰੋੜ ਦੀ ਇਨਵੈਸਟਮੈਂਟ 2021-22 ਤੋਂ ਅੱਜ 2022-23 ਤੁਹਾਡੇ ਪਹਿਲੇ ਸਾਲ ਦੇ ਵਿੱਚ 3 ਕਰੋੜ ਦੇ ਹੋਏ। ਲਾਂਘ ਤੁਹਾਡੇ ਲੋਕੀ ਭੱਜਦੇ ਆ ਛੱਡ ਸੂਬਾ। ਇਹ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਤੂੰ ਕਹਿੰਦਾ ਛੋਟਾ ਵਪਾਰੀ ਮੋਲਾਂ ਚ ਗਾਹ ਨਹੀਂ, ਜਿੱਥੇ ਦੇਖੋ ਠਾਂ ਕੋਈ ਮਹਿਫੂਜ਼ ਹੈ। ਉਹ ਤੈਨੂੰ ਗੱਲ ਕੀ ਕਹਿੰਦਾ? ਤੇਰੇ ਆਲੇ ਦੁਆਲੇ 1200 ਬੰਦੇ ਖੜੇ ਹੁੰਦੇ ਆ, ਤੂੰ ਤਾਂ ਹੁਣ ਲਾਇਸੈਂਸ ਵੀ ਨਹੀਂ ਮੰਨ, ਜਿੰਨੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਕੋਲ ਲਾਇਸੈਂਸ ਲੈ ਲੈਣ, ਤੇ 150 ਗੱਡੀ ਕੇ ਟੂਈ ਕਰਦਾ ਜਾਂਦਾ। ਤੇਰੀ ਕਿਹੜੀ ਰਾਜਦਾ ਬੰਦੀ ਹੋਵੇ? ਲੋਕ ਅਮਨ-ਮਾਨ ਚਾਹੁੰਦੇ ਆ ਸ਼ਹਿਰ ਤੇ, ਲੋਕ ਬਿਜ਼ਨਸ ਚਾਹੁੰਦੇ ਆ, ਬਿਜ਼ਨਸ ਬਾਹਰਲੇ ਸੂਬਿਆਂ ਨੂੰ ਭੱਜੀ ਤੁਰੀ ਜਾਂਦਾ। ਇਹ ਬਦਲਣਾ ਪਊ। ਇਹ ਜੇ ਨਾ ਬਦਲ ਸਕੇ ਲੋਕ ਸਾਨੂੰ ਬਦਲ ਦੇਣਗੇ। ਉਹ ਭਾਈ ਕਾਂਗਰਸ ਨੂੰ ਵੀ ਕਹਿਣਾ, ਹੱਥ ਬੰਨ੍ਹ ਕੇ ਕਹਿਣਾ ਕਿ ਆਹ ਸਵਾਲ ਹੈ ਪੰਜਾਬ ਦੇ ਹਰੇਕ ਦੇ ਦਿਲ 'ਚ। ਇਹ ਸਵਾਲ ਹੈ ਹਰੇਕ ਪੰਜਾਬੀ ਦੇ ਦਿਲ 'ਚ। ਮੈਂ ਬੜਾ ਖੁਸ਼ ਹਾਂ ਕਿ ਅੱਜ ਸਾਰੇ ਸੁਣ ਰਹੇ ਨੇ ਧਿਆਨ। ਸਵਾਲ ਕੀ ਹੈ? ਉਹ ਭਾਈ ਸਾਨੂੰ ਇਸ ਦੇ ਦਲਦਲ 'ਚੋਂ ਕੱਢੂ ਕੌਣ ਤੇ ਕਿਵੇਂ ਕੱਢੂ? ਉਹਦਾ ਕੀ ਰੋਡਮੈਪ ਹੈ? ਉਹ ਕਿਸ ਤਰ੍ਹਾਂ ਇਹ ਜਾਂਦੀ ਜਵਾਨੀ 1 ਲੱਖ ਕਰੋੜ ਦੇ ਐਸਟ ਵੇਚ ਕੇ ਬਾਹਰ ਜਾਂਦੀ ਜਨਾਨੀ, ਤੇ ਨਾ ਉਹਦੇ ਬੱਚੇ ਤੇ ਨਾ ਉਹਦੇ ਬਜ਼ੁਰਗ ਸਾਰੇ, ਇਹ ਵਾਪਸ ਕਿਵੇਂ ਆਉਣਗੇ? ਇਹ ਸਿਸਟਮ ਜਿਹੜਾ ਇਸ ਸਿਸਟਮ ਨੂੰ ਬਦਲਣਾ ਕਿਵੇਂ ਹੈ? ਮੈਂ ਕਹਿੰਦਾ ਆਓ, ਮੈਂ ਇਸ ਸਿਸਟਮ ਨੂੰ ਬਦਲਣ ਲਈ 20 ਸਾਲ ਬਣਿਆ। 20 ਸਾਲ ਅਹੁਦੇ ਛੱਡੇ। ਉਹ ਭਾਈ ਲੋਕੀ ਤਾਂ ਪਾਰਟੀਆਂ ਛੱਡਦੇ ਆ ਅਹੁਦਾ ਲੈਣ ਲਈ। ਸਿੱਧੂ ਜਦੋਂ ਛੱਡ ਕੇ ਆਇਆ ਸੀ ਬੀਜੇਪੀ, ਰਾਜ ਸਭਾ 6 ਸਾਲ ਦੀ ਛੱਡ ਕੇ ਆਇਆ ਸੀ। ਹੈ ਦੁਨੀਆ ਦੇ ਵਿੱਚ ਕੋਈ ਬੰਦਾ ਦੱਸੋ, ਹੈ ਕੋਈ? 6 ਸਾਲ ਦੀ ਉਹਦਾ ਛੱਡ ਕੇ ਆਇਆ ਸੀ। ਉਹ ਕਿੱਦਾਂ ਖੜਾ ਹੋ ਇਹ? ਉਹ ਤੁਸੀਂ ਅਕਾਲੀ ਦਲ, ਕਾਂਗਰਸ ਤੇ ਉਹਦੇ ਨਾਲ ਅੱਜ ਤੁਸੀਂ ਆ ਗਏ, ਦੱਸੋ ਕਿਹੜੀ ਨੀਤੀ ਬਣਾਈ ਹੈ? ਜਥੇਦਾਰ ਸ਼੍ਰੀ ਅਕਾਲ ਤਖਤ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਰਾਮ ਜਨਮ ਭੂਮੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅਯੋਧਿਆ ਨਹੀਂ ਗਏ। ਇਸ ਮਾਮਲੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਦੇ ਪ੍ਰਧਾਨ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ
ਕਿ 22 ਜਨਵਰੀ 2024 ਨੂੰ ਅਯੋਧਿਆ ਵਿੱਚ ਹੋ ਰਹੇ ਸ਼੍ਰੀ ਰਾਮ ਜਨਮ ਭੂਮੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਮਿਲੇ ਸੱਦੇ ਪੱਤਰ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦਾ ਧੰਨਵਾਦ ਕਰਦੇ ਹਾਂ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਯੋਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਪੱਤਰ ਮਿਲਿਆ ਹੈ, ਜਿਸ ਤੇ ਉਹਨਾਂ ਨੇ ਵੀ ਟਰੱਸਟ ਦਾ ਧੰਨਵਾਦ ਕੀਤਾ ਹੈ, ਪਰ ਉਹ ਵੀ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਅਸੀਂ 10 ਗੁਰੂ ਸਾਹਿਬਾਨਾਂ ਦੁਆਰਾ ਬਖਸ਼ਿਸ਼ ਕੀਤੀ ਗਈ ਇਲਾਹੀ ਗੁਰਬਾਣੀ ਦੇ ਨਿਆਰੇ ਅਤੇ ਨਿਰਾਲੇ ਗੁਰਮਤ ਫਲਸਫੇ ਦੇ ਪੈਰੋਕਾਰ ਹੋਣ ਦੇ ਨਾਤੇ ਸਰਬ ਸਾਂਝੀਵਾਲਤਾ ਅਤੇ ਅੰਤਰ ਧਰਮ ਸਦਭਾਵਨਾ ਦੇ ਮੁੱਦਈ ਬਣਦਿਆਂ ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਾਂ। ਉਹਨਾਂ ਆਖਿਆ ਕਿ ਹਰੇਕ ਧਰਮ ਦੇ ਲੋਕਾਂ ਦੇ ਹਿਰਦਿਆਂ ਵਿੱਚ ਆਪਣੇ ਪੈਗੰਬਰ ਅਵਤਾਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨਾਂ ਦੀ ਵਿਸ਼ੇਸ਼ ਮਾਨਤਾ, ਅਜ਼ਮਤ ਅਤੇ ਆਸਥਾ ਹੁੰਦੀ ਹੈ। ਉਹਨਾਂ ਕਿਹਾ ਕਿ ਹਰੇਕ ਨੂੰ ਆਪਣੀ ਆਸਥਾ ਅਤੇ ਪਵਿੱਤਰ ਵਿਸ਼ਵਾਸ ਮੁਬਾਰਕ ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਵਿਸ਼ਵ ਵਿੱਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਕਾਇਮ ਹੋਵੇ, ਜਿਸ ਦੇ ਨਾਲ ਹਰੇਕ ਮਨੁੱਖ ਸੁਤੰਤਰ, ਸੁਰੱਖਿਅਤ ਅਤੇ ਨਿਰਭੈ ਹੋ ਕੇ ਆਪਣੇ ਧਾਰਮਿਕ ਰਹਿਬਰਾਂ ਦੀ ਸਿਮਰਤੀ ਵਿੱਚ ਇਕਮਿਕ ਹੁੰਦਿਆਂ ਪਵਿੱਤਰ ਵਿਸ਼ਵਾਸਾਂ ਦੀ ਪਾਲਣਾ ਕਰ ਸਕੇ। ਦੱਸ ਦਈਏ ਕਿ ਦਲ ਖਾਲਸਾ ਕੌਮੀ ਇਨਸਾਫ ਮੋਰਚਾ ਅਤੇ ਕੇਂਦਰੀ ਸਿੰਘ ਸਭਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਸੀ ਕਿ ਅਯੋਧਿਆ ਵਿੱਚ ਹੋ ਰਹੇ ਸਮਾਗਮ ਵਿੱਚ ਸ਼ਾਮਿਲ ਨਾ ਹੋਣ। ਉਹਨਾਂ ਵੱਲੋਂ ਸਿੱਖ ਮਰਿਆਦਾ ਦਾ ਹਵਾਲਾ ਦਿੱਤਾ ਗਿਆ ਸੀ। ਸਿਰਫ ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਸੀ ਕਿ RSS ਦਾ ਸਮਾਗਮ ਹੈ ਤੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਇਸ ਨੂੰ ਕੀਤਾ ਜਾ ਰਿਹਾ ਹੈ। UK ਦੀ ਸਿੱਖ ਫੈਡਰੇਸ਼ਨ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਆਪਣਾ ਫੈਸਲਾ ਬਦਲਣ ਲਈ ਕਿਹਾ ਹੈ। ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਭਾਰਤ ਇੰਟਰਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ। ਉਹਨਾਂ ਕੈਨੇਡਾ ਤੇ ਅਮਰੀਕਾ ਸਮੇਤ ਹੋਰ ਥਾਵਾਂ ਤੇ ਸਿੱਖਾਂ ਦੇ ਕਤਲ ਅਤੇ ਕਤਲ ਦੀਆਂ ਸਾਜ਼ਿਸ਼ਾਂ ਵਿੱਚ ਭਾਰਤ ਦੀਆਂ ਖੂਫੀਆ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਵੀ ਜਾਣਕਾਰੀ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਕੀਤੀ ਹੈ ਕਿ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਫਕਰੇ ਕੌਮ ਐਵਾਰਡ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਥੇਦਾਰ ਕੌਂਕੇ ਦੀ ਪੰਥ ਲਈ ਵੱਡੀ ਕੁਰਬਾਨੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਜਿਹੜੀ ਰਿਪੋਰਟ ਆਈ ਹੈ, ਉਸ ਵਿੱਚ ਲਿਖਿਆ ਇੱਕ ਸ਼ਬਦ ਦੱਸਦਾ ਹੈ ਕਿ ਕਿਵੇਂ ਜਥੇਦਾਰ ਕੌਂਕੇ ਨੂੰ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਗਿਆ। ਪ੍ਰਧਾਨ ਕਾਲਕਾ ਨੇ ਦੱਸਿਆ ਕਿ 10 ਫਰਵਰੀ ਨੂੰ ਜਲੰਧਰ ਵਿੱਚ ਜਥੇਦਾਰ ਭਾਈ ਕੌਂਕੇ ਦੀ ਯਾਦ ਵਿੱਚ ਇੱਕ ਸਮਾਗਮ ਰੱਖਿਆ ਜਾਵੇਗਾ। ਦੱਸ ਦਈਏ ਕਿ 10 ਜਨਵਰੀ ਨੂੰ ਜਥੇਦਾਰ ਭਾਈ ਕੌਂਕੇ ਦੀ ਦਿੱਲੀ ਕਮੇਟੀ ਵੱਲੋਂ ਬਰਸੀ ਮਨਾਈ ਗਈ ਸੀ, ਜਿਸ ਵਿੱਚ 4 ਮਤੇ ਪਾਸ ਕੀਤੇ ਗਏ ਸਨ। ਇਸ ਵਿੱਚ ਸਭ ਤੋਂ ਪਹਿਲਾ ਮਤਾ ਸੀ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਾਂਚ ਰਿਪੋਰਟ ਦਬਾਉਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਜਾਵੇ। ਜਥੇਦਾਰ ਕੌਂਕੇ ਦੇ ਮੁਲਜ਼ਮਾਂ ਅਤੇ ਬਚਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਕਮੇਟੀ ਬਣਾਈ ਜਾਵੇ। ਤੀਜਾ ਮਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਜਥੇਦਾਰ ਕੌਂਕੇ ਫਰਜ਼ੀ ਐਨਕਾਊਂਟਰ ਮਾਮਲੇ ਦੀ ਜਾਂਚ ਮੰਗੀ ਜਾਵੇ। ਸਾਬਕਾ ਜਥੇਦਾਰ ਸਾਹਿਬ ਦੇ ਪਿੰਡ ਕੌਂਕੇ ਵਿੱਚ ਸਮਾਗਮ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਉਹ ਜਥੇਦਾਰ ਭਾਈ ਕੌਂਕੇ ਦੇ ਕੇਸ ਦੀ ਜਾਂਚ ਕਰਵਾਉਣਗੇ। ਉਹਨਾਂ ਕਿਹਾ ਸੀ ਕਿ ਮੈਂ ਅਧਿਕਾਰੀਆਂ ਦੇ ਨਾਲ ਗੱਲ ਕਰ ਰਿਹਾ ਹਾਂ ਅਤੇ ਇਸ ਦੇ ਲਈ ਫਾਈਲਾਂ ਵੀ ਮੰਗਵਾ ਲਈਆਂ ਹਨ। ਉਹਨਾਂ ਨੇ ਅਕਾਲੀ ਦਲ ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਫਾਈਲਾਂ ਲੁਕਵਾਈਆਂ ਉਹ ਹੁਣ ਜਥੇਦਾਰ ਕੌਂਕੇ ਦੇ ਘਰ ਪਹੁੰਚ ਰਹੇ ਹਨ। ਪਦ ਦੇ ਨਾਂ ਤੇ ਵੋਟਾਂ ਲਈਆਂ ਪਰ ਪੰਥ ਦਾ ਕੁਝ ਨਹੀਂ ਸਵਾਰਿਆ। ਦਿੱਲੀ ਦੇ ਵਿੱਚ ਜਥੇਦਾਰ ਕੌਂਕੇ ਸਾਹਿਬ ਦੇ ਬਾਰੇ ਅਸੀਂ ਇੱਕ ਸਮਾਗਮ ਕੀਤਾ ਸੀ, ਉਹਨਾਂ ਦੀ ਬਰਸੀ ਮਨਾਈ ਸੀ ਔਰ ਬੜੇ ਵੱਡੇ ਫੈਸਲੇ ਉੱਥੇ ਪੰਥ ਦੇ ਲਏ ਗਏ ਸੀ। ਔਰ ਅੱਜ ਅਸੀਂ ਇੱਕ ਟੀਚੇ ਤੇ ਪਹੁੰਚੇ ਆ ਕਿ ਜਿਹੜੀ ਰਿਪੋਰਟ ਹੁਣ ਜਥੇਦਾਰ ਸਾਹਿਬ ਦੇ ਅੱਗੇ ਰੱਖੀ ਗਈ ਹੈ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਿਹੜੀ ਰਿਪੋਰਟ ਹੁਣ ਕੌਂਕੇ ਸਾਹਿਬ ਦੀ ਆਈ ਹੈ, ਜਥੇਦਾਰ ਸਾਹਿਬ ਨੂੰ ਉਹਦੇ ਉੱਤੇ ਸੰਗਿਆਨ ਲੈਂਦੇ ਹੋਏ ਕਿ ਕੌਮ ਦੇ ਇੰਨੇ ਵੱਡੇ ਜਰਨੈਲ ਜਿਨ੍ਹਾਂ ਇੰਨੇ ਵੱਡੀ ਕੁਰਬਾਨੀ ਦਿੱਤੀ ਹੈ, ਉਹਨਾਂ ਨੂੰ ਜਿਹੜਾ ਹੈ ਫਕਰੇ ਕੌਮ ਦਾ ਅਵਾਰਡ ਦੇਣਾ ਚਾਹੀਦਾ। ਔਰ ਮੈਂ ਸਮਝਦਾ ਕਿ ਅੱਜ ਜਥੇਦਾਰ ਕੌਂਕੇ ਇਸ ਅਵਾਰਡ ਦੇ ਹੱਕਦਾਰ ਨੇ ਔਰ ਗਿਆਨੀ ਰਘਬੀਰ ਸਿੰਘ ਜੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਉਹਨਾਂ ਨੂੰ ਇਸ ਦੇ ਉੱਤੇ ਜ਼ਰੂਰ ਸੰਗਿਆਨ ਲੈਣਾ ਚਾਹੀਦਾ। ਦੇਖੋ, ਇਹਦੇ ਵਿੱਚ ਮੇਰੀ ਲਿਖਤ ਮੰਗ ਦੀ ਲੋੜ ਨਹੀਂ ਹੈ, ਇਹ ਤੇ ਕੌਮ ਦਾ ਕੰਮ ਹੈ ਔਰ ਕੌਮ ਦਾ ਜਥੇਦਾਰ ਸੀ ਔਰ ਜਥੇਦਾਰ ਸਾਹਿਬ ਦੇ ਅੱਗੇ ਅੱਜ ਜਿਹੜੀ ਰਿਪੋਰਟ ਆਈ ਹੈ, ਉਹ ਰਿਪੋਰਟ ਇੱਕ ਇੱਕ ਅੱਖਰ ਉਹਦਾ ਬਿਆਨ ਕਰਦਾ ਕਿ ਕਿਸ ਤਸ਼ੱਦਦ ਦੇ ਨਾਲ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਔਰ ਜਥੇਦਾਰ ਸਾਹਿਬ ਦੀ ਕਿੰਨੀ ਵੱਡੀ ਕੁਰਬਾਨੀ ਰਹੀ ਹੈ, ਕਿੰਨਾ ਵੱਡਾ ਸੰਘਰਸ਼ ਉਹਨਾਂ ਨੇ ਕੀਤਾ। ਸੋ ਇਹਨੂੰ ਦੇਖਦੇ ਹੋਏ ਜਥੇਦਾਰ ਸਾਹਿਬ ਨੂੰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਵੀ ਅਪੀਲ ਕਰਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇਕੱਠ ਕਰਕੇ ਜਿਹੜਾ ਅਸੀਂ ਹੁਣ ਆਉਣ ਵਾਲੀ 10 ਫਰਵਰੀ ਦਾ ਰੱਖਿਆ, ਉਹਦੇ ਵਿੱਚ ਵੀ ਸਾਰੇ ਜਿਹੜੀਆਂ ਸੰਪਰਦਾਵਾਂ ਨੇ, ਜਿਹੜੇ ਸਾਰੀਆਂ ਜਥੇਬੰਦੀਆਂ ਨੇ, ਉਹਨਾਂ ਵੱਲੋਂ ਵੀ ਜਲੰਧਰ ਰੱਖਿਆ ਜਾਏਗਾ। ਉਹਦੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ। ਸੋ ਅੱਜ ਮੈਂ ਆਪ ਦੀ ਮੀਡੀਆ ਰਾਹੀਂ ਜਥੇਦਾਰ ਸਾਹਿਬ ਨੂੰ ਵੀ ਇਹ ਵੀ ਬੇਨਤੀ ਕਰਾਂਗਾ ਕਿ ਜਥੇਦਾਰ ਕੌਂਕੇ ਸਾਹਿਬ ਨੂੰ ਜਿਹੜਾ ਗੁਰਦੇਵ ਸਿੰਘ ਕੌਂਕੇ ਜੀ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਜਾਏ।